ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਮਨਮਾਨੀ ਨਾਲ ਜਥੇਦਾਰ ਬਦਲਣ ਬਾਰੇ ਸਿੱਖ ਫੈਡਰੇਸ਼ਨ ਅਮਰੀਕਾ ਨੇ ਲਿਖਤੀ ਪ੍ਰਤੀਕਰਮ ਜਾਰੀ ਕੀਤਾ ਹੈ। ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਮੌਜੂਦਾ ਘਟਨਾਕ੍ਰਮ ਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਸੁਖਬੀਰ ਬਾਦਲ ਦੇ ਆਦੇਸ਼ ਤੇ ਸੇਵਾ ਮੁਕਤ ਕਰਦਿਆਂ ਇੱਕ ਵਾਰ ਫੇਰ ਇਹ ਸਿੱਧ ਕੀਤਾ ਗਿਆ ਹੈ ਕਿ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਕੇਵਲ ਇੱਕ ਵਿਅਕਤੀ ਦੇ ਇਸ਼ਾਰੇ ਤੇ ਹੀ ਚੱਲਦੀ ਹੈ। ਇਸ ਤਰ੍ਹਾਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਅਤੇ ਨਾ ਹੀ ਆਖਰੀ ਵਾਰ ਹੋ ਰਿਹਾ ਹੈ। ਇਸ ਸਮੱਸਿਆ ਦੀ ਜੜ ਇਸ ਮੌਜੂਦਾ ਸਿਸਟਮ ਵਿੱਚ ਹੈ ਜੋ ਕਿ ਜ਼ਾਹਿਰ ਰੂਪ ਵਿੱਚ ਸਰਕਾਰੀ ਜਕੜ ਹੇਠ ਹੈ ਅਤੇ ਉਸ ਤੋਂ ਬਾਅਦ ਸਰਕਾਰੀ ਚਹੇਤੇ ਹੰਕਾਰੀ ਬਾਦਲ ਪਰਿਵਾਰ ਦੇ ਕਬਜ਼ਾਧਾਰੀ ਹੋਣ ਵਿੱਚ ਹੈ। ਅਸਲ ਵਿੱਚ ਗੁਰਦੁਆਰਾ ਐਕਟ ਅਧੀਨ ਹੁੰਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿਧੀ ਜੋ ਕਿ ਕਦੇ ਵੀ ਪੂਰਨ ਰੂਪ ਵਿੱਚ ਅਪਣਾਈ ਹੀ ਨਹੀਂ ਗਈ, ਸਿੱਖ ਪੰਥ ਦੇ ਕਿਸੇ ਪਰੰਪਰਾਗਤ ਜਾਂ ਸਿਧਾਂਤਕ ਪ੍ਰਗਟਾਅ ਵਿੱਚੋਂ ਨਹੀਂ ਆਈ। ਇਸ ਸ਼੍ਰੋਮਣੀ ਕਮੇਟੀ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਅਤੇ ਵਕਾਰੀ ਸੰਸਥਾ ਦੇ ਕਾਰਜ ਖੇਤਰ ਨੂੰ ਕੰਟਰੋਲ ਕਰਨ ਹਿੱਤ ਵਰਤਿਆ ਜਾਂਦਾ ਹੈ, ਜਦਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਿਰੋਲ ਸਿੱਖੀ ਚੜ੍ਹਤ ਅਤੇ ਪਰੰਪਰਾ ਵਿੱਚੋਂ ਨਿੱਤਰ ਕੇ ਸਰਬ ਸਾਂਝੀ ਰਾਏ ਨਾਲ ਸਤਿਕਾਰਤ ਹਸਤੀ ਦੇ ਰੂਪ ਵਿੱਚ ਪ੍ਰਵਾਨ ਹੋਣਾ ਚਾਹੀਦਾ ਹੈ। ਮੌਜੂਦਾ ਦੌਰ ਦੇ ਦੁਖਾਂਤ ਦਾ ਇੱਕ ਦੁਖਦ ਪਹਿਲੂ ਇਹ ਵੀ ਹੈ ਕਿ ਅਸੀਂ ਹਰ ਧਾਰਮਿਕ ਮਸਲੇ ਦਾ ਹੱਲ ਚੋਣਾਂ ਜਾਂ ਪੱਛਮੀ ਪ੍ਰਭਾਵ ਹੇਠ ਉਸਰੀਆਂ ਸੰਸਥਾਵਾਂ ਵਿੱਚੋਂ ਦੇਖਣ ਦਾ ਯਤਨ ਕਰਦੇ ਹਾਂ। ਸਿੱਖ ਪੰਥ ਦੇ ਇਸ ਵਕਾਰੀ ਅਹੁਦੇ ਦੀ ਹੋਰੀ ਖੁਆਰੀ ਦਾ ਹੱਲ ਸਾਡੇ ਗੁਰੂ ਸਾਹਿਬਾਨ ਵੱਲੋਂ ਸਿਰਜੀਆਂ ਖਾਲਸਾ ਪੰਥ ਦੀਆਂ ਉਜਵਲ ਅਤੇ ਪਵਿੱਤਰ ਧਾਰਮਿਕ, ਰੂਹਾਨੀ ਅਤੇ ਸਮਾਜਿਕ ਪਰੰਪਰਾਵਾਂ ਵਿੱਚ ਮੌਜੂਦ ਹੈ ਤੇ ਅਜੋਕੇ ਸਮੇਂ ਦੌਰਾਨ ਇਹਨਾਂ ਨੂੰ ਅਮਲ ਵਿੱਚ ਲੈ ਕੇ ਆਉਣ ਤੋਂ ਇਲਾਵਾ ਹੋਰ ਕੋਈ ਹੱਲ ਨਜ਼ਰੀ ਨਹੀਂ ਪੈਂਦਾ। ਇਸ ਲਈ ਜਿੱਥੇ ਸਿੱਖਾਂ ਨੂੰ ਆਪਣੇ ਕਿਰਦਾਰ ਨੂੰ ਪੁਰਾਤਨ ਸਿੱਖਾਂ ਦੇ ਗੁਰੂ ਰੰਗ ਵਿੱਚ ਰੰਗੇ ਕਿਰਦਾਰਾਂ ਵਾਂਗ ਘੜਨ ਦੀ ਜ਼ਰੂਰਤ ਹੈ, ਉੱਥੇ ਨਾਲ ਹੀ ਸਾਨੂੰ ਇਹਨਾਂ ਸੰਸਥਾਵਾਂ ਨੂੰ ਚਲਾਉਣ ਲਈ ਖਾਲਸਾਈ ਵਿਧੀ ਵਿਧਾਨ ਵੱਲ ਮੋੜਾ ਕੱਟਣ ਦੀ ਵੀ ਜ਼ਰੂਰਤ ਹੈ। ਤਾਂ ਹੀ ਅਸੀਂ ਆਪਣੀਆਂ ਸੰਸਥਾਵਾਂ ਦੇ ਅਸਲ ਖਾਲਸਾਈ ਸਰੂਪ ਨੂੰ ਮੌਜੂਦਾ ਸਮੇਂ ਵਿੱਚ ਪ੍ਰਗਟ ਕਰ ਸਕਾਂਗੇ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਹਿੱਤ ਗੁਰੂ ਆਸ਼ੇ ਅਨੁਸਾਰ ਸਿਰ ਜੋੜ ਕੇ ਬੈਠਣ ਦੀ ਸਖਤ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਮਨਮਾਨੀ ਨਾਲ ਜਥੇਦਾਰ ਬਦਲਣ ਬਾਰੇ ਸਿੱਖ ਫੈਡਰੇਸ਼ਨ ਅਮਰੀਕਾ ਨੇ ਲਿਖਤੀ ਪ੍ਰਤੀਕਰਮ ਜਾਰੀ ਕੀਤਾ ਹੈ। ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਮੌਜੂਦਾ ਘਟਨਾਕ੍ਰਮ ਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਗਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਸੁਖਬੀਰ ਬਾਦਲ ਦੇ ਆਦੇਸ਼ ਤੇ ਸੇਵਾ ਮੁਕਤ ਕਰਦਿਆਂ ਇੱਕ ਵਾਰ ਫੇਰ ਇਹ ਸਿੱਧ ਕੀਤਾ ਗਿਆ ਹੈ ਕਿ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਕੇਵਲ ਇੱਕ ਵਿਅਕਤੀ ਦੇ ਇਸ਼ਾਰੇ ਤੇ ਹੀ ਚੱਲਦੀ ਹੈ। ਇਸ ਤਰ੍ਹਾਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਅਤੇ ਨਾ ਹੀ ਆਖਰੀ ਵਾਰ ਹੋ ਰਿਹਾ ਹੈ। ਇਸ ਸਮੱਸਿਆ ਦੀ ਜੜ ਇਸ ਮੌਜੂਦਾ ਸਿਸਟਮ ਵਿੱਚ ਹੈ ਜੋ ਕਿ ਜ਼ਾਹਿਰ ਰੂਪ ਵਿੱਚ ਸਰਕਾਰੀ ਜਕੜ ਹੇਠ ਹੈ ਅਤੇ ਉਸ ਤੋਂ ਬਾਅਦ ਸਰਕਾਰੀ ਚਹੇਤੇ ਹੰਕਾਰੀ ਬਾਦਲ ਪਰਿਵਾਰ ਦੇ ਕਬਜ਼ਾਧਾਰੀ ਹੋਣ ਵਿੱਚ ਹੈ। ਅਸਲ ਵਿੱਚ ਗੁਰਦੁਆਰਾ ਐਕਟ ਅਧੀਨ ਹੁੰਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿਧੀ ਜੋ ਕਿ ਕਦੇ ਵੀ ਪੂਰਨ ਰੂਪ ਵਿੱਚ ਅਪਣਾਈ ਹੀ ਨਹੀਂ ਗਈ, ਸਿੱਖ ਪੰਥ ਦੇ ਕਿਸੇ ਪਰੰਪਰਾਗਤ ਜਾਂ ਸਿਧਾਂਤਕ ਪ੍ਰਗਟਾਅ ਵਿੱਚੋਂ ਨਹੀਂ ਆਈ। ਇਸ ਸ਼੍ਰੋਮਣੀ ਕਮੇਟੀ ਨੂੰ ਹੀ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਅਤੇ ਵਕਾਰੀ ਸੰਸਥਾ ਦੇ ਕਾਰਜ ਖੇਤਰ ਨੂੰ ਕੰਟਰੋਲ ਕਰਨ ਹਿੱਤ ਵਰਤਿਆ ਜਾਂਦਾ ਹੈ, ਜਦਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨਿਰੋਲ ਸਿੱਖੀ ਚੜ੍ਹਤ ਅਤੇ ਪਰੰਪਰਾ ਵਿੱਚੋਂ ਨਿੱਤਰ ਕੇ ਸਰਬ ਸਾਂਝੀ ਰਾਏ ਨਾਲ ਸਤਿਕਾਰਤ ਹਸਤੀ ਦੇ ਰੂਪ ਵਿੱਚ ਪ੍ਰਵਾਨ ਹੋਣਾ ਚਾਹੀਦਾ ਹੈ। ਮੌਜੂਦਾ ਦੌਰ ਦੇ ਦੁਖਾਂਤ ਦਾ ਇੱਕ ਦੁਖਦ ਪਹਿਲੂ ਇਹ ਵੀ ਹੈ ਕਿ ਅਸੀਂ ਹਰ ਧਾਰਮਿਕ ਮਸਲੇ ਦਾ ਹੱਲ ਚੋਣਾਂ ਜਾਂ ਪੱਛਮੀ ਪ੍ਰਭਾਵ ਹੇਠ ਉਸਰੀਆਂ ਸੰਸਥਾਵਾਂ ਵਿੱਚੋਂ ਦੇਖਣ ਦਾ ਯਤਨ ਕਰਦੇ ਹਾਂ। ਸਿੱਖ ਪੰਥ ਦੇ ਇਸ ਵਕਾਰੀ ਅਹੁਦੇ ਦੀ ਹੋਰੀ ਖੁਆਰੀ ਦਾ ਹੱਲ ਸਾਡੇ ਗੁਰੂ ਸਾਹਿਬਾਨ ਵੱਲੋਂ ਸਿਰਜੀਆਂ ਖਾਲਸਾ ਪੰਥ ਦੀਆਂ ਉਜਵਲ ਅਤੇ ਪਵਿੱਤਰ ਧਾਰਮਿਕ, ਰੂਹਾਨੀ ਅਤੇ ਸਮਾਜਿਕ ਪਰੰਪਰਾਵਾਂ ਵਿੱਚ ਮੌਜੂਦ ਹੈ ਤੇ ਅਜੋਕੇ ਸਮੇਂ ਦੌਰਾਨ ਇਹਨਾਂ ਨੂੰ ਅਮਲ ਵਿੱਚ ਲੈ ਕੇ ਆਉਣ ਤੋਂ ਇਲਾਵਾ ਹੋਰ ਕੋਈ ਹੱਲ ਨਜ਼ਰੀ ਨਹੀਂ ਪੈਂਦਾ। ਇਸ ਲਈ ਜਿੱਥੇ ਸਿੱਖਾਂ ਨੂੰ ਆਪਣੇ ਕਿਰਦਾਰ ਨੂੰ ਪੁਰਾਤਨ ਸਿੱਖਾਂ ਦੇ ਗੁਰੂ ਰੰਗ ਵਿੱਚ ਰੰਗੇ ਕਿਰਦਾਰਾਂ ਵਾਂਗ ਘੜਨ ਦੀ ਜ਼ਰੂਰਤ ਹੈ, ਉੱਥੇ ਨਾਲ ਹੀ ਸਾਨੂੰ ਇਹਨਾਂ ਸੰਸਥਾਵਾਂ ਨੂੰ ਚਲਾਉਣ ਲਈ ਖਾਲਸਾਈ ਵਿਧੀ ਵਿਧਾਨ ਵੱਲ ਮੋੜਾ ਕੱਟਣ ਦੀ ਵੀ ਜ਼ਰੂਰਤ ਹੈ। ਤਾਂ ਹੀ ਅਸੀਂ ਆਪਣੀਆਂ ਸੰਸਥਾਵਾਂ ਦੇ ਅਸਲ ਖਾਲਸਾਈ ਸਰੂਪ ਨੂੰ ਮੌਜੂਦਾ ਸਮੇਂ ਵਿੱਚ ਪ੍ਰਗਟ ਕਰ ਸਕਾਂਗੇ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਹਿੱਤ ਗੁਰੂ ਆਸ਼ੇ ਅਨੁਸਾਰ ਸਿਰ ਜੋੜ ਕੇ ਬੈਠਣ ਦੀ ਸਖਤ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਮਨਮਾਨੀ ਨਾਲ ਜਥੇਦਾਰ ਬਦਲਣ ਬਾਰੇ ਸਿੱਖ ਫੈਡਰੇਸ਼ਨ ਅਮਰੀਕਾ ਨੇ ਲਿਖਤੀ ਪ੍ਰਤੀਕਰਮ ਜਾਰੀ ਕੀਤਾ ਹੈ।
ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਮੌਜੂਦਾ ਘਟਨਾਕ੍ਰਮ ਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਸੁਖਬੀਰ ਬਾਦਲ ਦੇ ਆਦੇਸ਼ ਤੇ ਸੇਵਾ ਮੁਕਤ ਕਰਦਿਆਂ ਇੱਕ ਵਾਰ ਫੇਰ ਇਹ ਸਿੱਧ ਕੀਤਾ ਗਿਆ ਹੈ ਕਿ ਇਹ ਸਿੱਖਾਂ ਦੀ ਸਿਰਮੌਰ ਸੰਸਥਾ ਕੇਵਲ ਇੱਕ ਵਿਅਕਤੀ ਦੇ ਇਸ਼ਾਰੇ ਤੇ ਹੀ ਚੱਲਦੀ ਹੈ। ਇਸ ਤਰ੍ਹਾਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਅਤੇ ਨਾ ਹੀ ਆਖਰੀ ਵਾਰ ਹੋ ਰਿਹਾ ਹੈ। ਇਸ ਸਮੱਸਿਆ ਦੀ ਜੜ ਇਸ ਮੌਜੂਦਾ ਸਿਸਟਮ ਵਿੱਚ ਹੈ ਜੋ ਕਿ ਜ਼ਾਹਿਰ ਰੂਪ ਵਿੱਚ ਸਰਕਾਰੀ ਜਕੜ ਹੇਠ ਹੈ ਅਤੇ ਉਸ ਤੋਂ ਬਾਅਦ ਸਰਕਾਰੀ ਚਹੇਤੇ ਹੰਕਾਰੀ ਬਾਦਲ ਪਰਿਵਾਰ ਦੇ ਕਬਜ਼ਾਧਾਰੀ ਹੋਣ ਵਿੱਚ ਹੈ। ਅਸਲ ਵਿੱਚ ਗੁਰਦੁਆਰਾ ਐਕਟ ਅਧੀਨ ਹੁੰਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿਧੀ ਜੋ ਕਿ ਕਦੇ ਵੀ ਪੂਰਨ ਰੂਪ ਵਿੱਚ ਅਪਣਾਈ ਹੀ ਨਹੀਂ ਗਈ, ਸਿੱਖ ਪੰਥ ਦੇ ਕਿਸੇ ਪਰੰਪਰਾਗਤ ਜਾਂ ਸਿਧਾਂਤਕ ਪ੍ਰਗਟਾਅ ਵਿੱਚੋਂ ਨਹੀਂ ਆਈ। ਇਸ ਸ਼੍ਰੋਮਣੀ ਕਮੇਟੀ ਨੂੰ ਹੀ ਸ਼੍ਰੀ ਅਕਾਲ ਤਖਤ ਸਾਹਿਬ ਵਰਗੀ ਮਹਾਨ ਅਤੇ ਵਕਾਰੀ ਸੰਸਥਾ ਦੇ ਕਾਰਜ ਖੇਤਰ ਨੂੰ ਕੰਟਰੋਲ ਕਰਨ ਹਿੱਤ ਵਰਤਿਆ ਜਾਂਦਾ ਹੈ, ਜਦਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਿਰੋਲ ਸਿੱਖੀ ਚੜ੍ਹਤ ਅਤੇ ਪਰੰਪਰਾ ਵਿੱਚੋਂ ਨਿੱਤਰ ਕੇ ਸਰਬ ਸਾਂਝੀ ਰਾਏ ਨਾਲ ਸਤਿਕਾਰਤ ਹਸਤੀ ਦੇ ਰੂਪ ਵਿੱਚ ਪ੍ਰਵਾਨ ਹੋਣਾ ਚਾਹੀਦਾ ਹੈ। ਮੌਜੂਦਾ ਦੌਰ ਦੇ ਦੁਖਾਂਤ ਦਾ ਇੱਕ ਦੁਖਦ ਪਹਿਲੂ ਇਹ ਵੀ ਹੈ ਕਿ ਅਸੀਂ ਹਰ ਧਾਰਮਿਕ ਮਸਲੇ ਦਾ ਹੱਲ ਚੋਣਾਂ ਜਾਂ ਪੱਛਮੀ ਪ੍ਰਭਾਵ ਹੇਠ ਉਸਰੀਆਂ ਸੰਸਥਾਵਾਂ ਵਿੱਚੋਂ ਦੇਖਣ ਦਾ ਯਤਨ ਕਰਦੇ ਹਾਂ। ਸਿੱਖ ਪੰਥ ਦੇ ਇਸ ਵਕਾਰੀ ਅਹੁਦੇ ਦੀ ਹੋਰੀ ਖੁਆਰੀ ਦਾ ਹੱਲ ਸਾਡੇ ਗੁਰੂ ਸਾਹਿਬਾਨ ਵੱਲੋਂ ਸਿਰਜੀਆਂ ਖਾਲਸਾ ਪੰਥ ਦੀਆਂ ਉਜਵਲ ਅਤੇ ਪਵਿੱਤਰ ਧਾਰਮਿਕ, ਰੂਹਾਨੀ ਅਤੇ ਸਮਾਜਿਕ ਪਰੰਪਰਾਵਾਂ ਵਿੱਚ ਮੌਜੂਦ ਹੈ ਤੇ ਅਜੋਕੇ ਸਮੇਂ ਦੌਰਾਨ ਇਹਨਾਂ ਨੂੰ ਅਮਲ ਵਿੱਚ ਲੈ ਕੇ ਆਉਣ ਤੋਂ ਇਲਾਵਾ ਹੋਰ ਕੋਈ ਹੱਲ ਨਜ਼ਰੀ ਨਹੀਂ ਪੈਂਦਾ। ਇਸ ਲਈ ਜਿੱਥੇ ਸਿੱਖਾਂ ਨੂੰ ਆਪਣੇ ਕਿਰਦਾਰ ਨੂੰ ਪੁਰਾਤਨ ਸਿੱਖਾਂ ਦੇ ਗੁਰੂ ਰੰਗ ਵਿੱਚ ਰੰਗੇ ਕਿਰਦਾਰਾਂ ਵਾਂਗ ਘੜਨ ਦੀ ਜ਼ਰੂਰਤ ਹੈ, ਉੱਥੇ ਨਾਲ ਹੀ ਸਾਨੂੰ ਇਹਨਾਂ ਸੰਸਥਾਵਾਂ ਨੂੰ ਚਲਾਉਣ ਲਈ ਖਾਲਸਾਈ ਵਿਧੀ ਵਿਧਾਨ ਵੱਲ ਮੋੜਾ ਕੱਟਣ ਦੀ ਵੀ ਜ਼ਰੂਰਤ ਹੈ। ਤਾਂ ਹੀ ਅਸੀਂ ਆਪਣੀਆਂ ਸੰਸਥਾਵਾਂ ਦੇ ਅਸਲ ਖਾਲਸਾਈ ਸਰੂਪ ਨੂੰ ਮੌਜੂਦਾ ਸਮੇਂ ਵਿੱਚ ਪ੍ਰਗਟ ਕਰ ਸਕਾਂਗੇ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਹਿੱਤ ਗੁਰੂ ਆਸ਼ੇ ਅਨੁਸਾਰ ਸਿਰ ਜੋੜ ਕੇ ਬੈਠਣ ਦੀ ਸਖਤ ਲੋੜ ਹੈ।